ਹਾਂ ਹੁਣ ਮੈਂ ਆ ਰਿਹਾ ਵਿੱਚ ਆ ਰਹੇ। ਅੱਛਾ ਇਹਦਾ ਰੰਗ ਕਿਵੇਂ ਦਾ ਆ ਰਿਹਾ ਕੋਟ ਦਾ? ਠੀਕ। ਇਹ ਨਵਾਂ ਲਿਆ ਤੇ ਚੱਲ ਚਲਾ ਫਿਰ। ਚੱਲ। अस्सलाम वालेकुम जी। मैं बैठे बैठे सोचा मैं कहा भी मैं वीडियो बना के ना खासे दिन हो गए ਤੁਹਾਨੂੰ ਦਿਖਾਈ ਸੀ ਆਪਣੀ ਫਸਲ ਤੇ ਅੱਜ ਤੁਹਾਨੂੰ ਫਸਲ ਆਪਣੀ ਦਿਖਾਵਾਂ ਤੇ ਨਾਲੇ ਦੋ ਚਾਰ ਗੱਲਾਂ ਕਰਨੀਆਂ। ਚਲੋ ਗੱਲਾਂ ਬਾਅਦ ਚ ਕਰਦੇ ਆਂ, ਪਹਿਲਾਂ ਮੈਂ ਆਪਣਾ ਫਸਲ ਦਿਖਾ ਲਵਾਂ। ਤੇ ਆ ਖੀਰਾ ਹੁਣ ਵੱਡਾ ਵੱਡਾ ਹੋ ਗਿਆ ਜੀ, ਖੀਰਾ ਮਾਸ਼ਾਅੱਲਾ ਵੱਡਾ ਵੱਡਾ ਹੋ ਗਿਆ। ਅੱਛਾ ਤੇ ਇੱਥੇ ਲਾਈਆਂ ਦੋ ਫਸਲਾਂ, ਇੱਕ ਖੇਤ 'ਚ ਅਸੀਂ ਦੋ ਫਸਲਾਂ ਲੈ ਰਹੇ ਹਾਂ। ਖੀਰਾ ਇਦਾਂ ਹੀ ਸਿੱਧਾ ਚੜ ਜਾਊਗਾ, ਆ ਨਟ ਲੱਗਾ ਦਿਖਦਾ ਹੋਣਾ, ਖੀਰਾ ਇੱਥੇ ਸਿੱਧਾ ਆ ਜਾਊਗਾ, ਇਸ ਤੋਂ ਗਾਹ ਨਹੀਂ ਨੇ ਜਾਣਾ। ਵੱਲਾਂ ਬਾਜੇ ਟਾਈਮ ਤਾਂ ਇੱਥੇ ਰੁਕ ਜਾਂਦੀਆਂ, ਬਾਜੇ ਟਾਈਮ ਇੱਥੇ, ਚਲੋ ਬਾਜੇ ਟਾਈਮ ਉੱਤੋਂ ਘੁੰਮ ਕੇ ਵੀ ਹੇਠਾਂ ਨੂੰ ਆਣਗੀਆਂ, ਤਾਂ ਜਾਣ ਨਹੀਂ ਲੱਗੀਆਂ। ਤੇ ਇਹ ਚਾਰ ਲਾਈਨਾਂ ਹੋ ਗਈਆਂ ਤੇ ਇਹਦੇ 'ਚ ਲਾਇਆ ਸੀ ਕਰੇਲਾ। ਕਰੇਲਾ ਦਿਖਾ ਦੇਗਾ ਔਖਾ ਸੌਖਾ? ਦਿਖਾ ਉਹ ਕਰੇਲਾ, ਕਰੇਲਾ ਹਜੇ ਨਿੱਕਾ। ਇਹਦੀ ਸਫਾਈ ਇੱਕ ਨਾ ਮਲੂਮੀ ਜੀ ਗੋਡੀ ਕੀਤੀ ਆ ਤੇ ਹੁਣ ਸਹੀ ਗੋਡੀ ਅਸੀਂ ਕਰਾਂਗੇ। ਕਿੱਧਰ ਕਮਾਈ ਫਿਰਦਾ ਮੇਰੇ ਵੱਲ? ਅੱਗੇ ਅਸੀਂ ਇਹਦੀ ਕੀਤੀ ਆ ਗੋਡੀ ਤੇ ਮਾੜੀ ਚੰਗੀ, ਤੇ ਹੁਣ ਅਸੀਂ ਦੁਬਾਰਾ ਸਹੀ ਇਹਦੀ ਗੋਡੀ ਕਰਨੀ, ਸਫਾਈ ਕਰਨੀ ਹੈ। ਬਲਕਿ ਇੱਕ ਦੋ ਪਾਸੇ ਹੋਈ ਮੈਂ ਤੁਹਾਨੂੰ ਦਿਖਾ ਦਿੰਦਾ। ਇੱਕ ਫਸਲ 'ਚ ਇੱਕ ਖੇਤ 'ਚ ਦੋ ਫਸਲਾਂ ਵੀ ਚਲੋ ਜੇ ਇੱਕ ਦਾ ਕੋਈ ਵਾਧਾ ਘਾਟਾ ਹੋਵੇ ਨਾ ਤੇ ਦੂਈ ਸਾਂਭ ਲੈ ਹੈ ਵੀ ਇੱਕ ਜੇ ਰੇਟ ਵੱਲੋਂ ਧੱਕਾ ਮਾਰ ਦੇਵੇ ਤੇ ਦੂਈ ਜੱਫਾ ਪਾ ਕੇ ਡਿੱਗਣ ਤੋਂ ਬਚਾ ਲਵੇ। ਇਹ ਇਦਾਂ ਵੀ ਜਿੱਦਾਂ ਕੋਈ ਨਾ ਬੰਦਾ ਸੀ ਤੇ ਉਹਨੇ ਊਂਠ ਰੱਖਿਆ, ਊਂਠ ਬੜਾ ਤਕੜਾ ਸੀ, ਉਹਦੇ ਬੂਹੇ ਦੇ ਉੱਤੇ ਨਾ ਖਲੋਤਾ ਤੇ ਇੱਕ ਦਿਨ ਬਿਮਾਰ ਹੋਇਆ, ਬਿਮਾਰ ਹੋ ਕੇ ਯਕਦਮ ਉਹ ਡਿੱਗ ਗਿਆ। ਉਹ ਬੰਦੇ ਨੇ ਦੇਖਿਆ, ਬੰਦਾ ਬੜਾ ਉਹ ਟੈਨਸ਼ਨ ਲਈ, ਉਹਨੇ ਪਰੇਸ਼ਾਨ ਹੋ ਗਿਆ ਤੇ ਉਹਨੇ ਮੰਨਤ ਮੰਨ ਲਈ ਕਿ ਰੱਬਾ ਊਂਠ ਸਹੀ ਕਰ ਦੇ, ਜੇ ਅਖੇ ਠੀਕ ਹੋ ਗਿਆ ਨਾ ਮੈਂ ਜਾ ਕੇ ਮੰਡੀ 'ਚ ਇਹਨੂੰ 1 ਰੁਪਈਏ ਦਾ ਵੇਚਿਆ। ਊਂਠ ਸੀ ਉਹ 1000 ਰੁਪਈਏ ਦਾ, ਤੇ ਊਂਠ ਉਹ ਰੱਬ ਦੀ ਕਰਨੀ ਹੋਈ, ਊਂਠ ਠੀਕ ਹੋ ਗਿਆ ਤੇ ਤਕੜਾ ਰਾਜੀ ਖੜਾ ਹੋ ਗਿਆ। ਹੁਣ ਉਹ ਇਸ ਗੱਲ ਦੀ ਪਰੇਸ਼ਾਨੀ ਬਣ ਗਈ ਵੀ ਯਾਰ 1000 ਰੁਪਏ ਦਾ ਊਂਠ ਆ ਤੇ ਮੈਂ ਤਾਂ ਸੁਖਣਾ ਹੀ ਪੁੱਠੀ ਜੀ ਮੰਨ ਲਈ ਵੀ 999 ਰੁਪਈਏ ਦਾ ਘਾਟਾ ਪੈ ਗਿਆ। ਉਹਦੀ ਜਨਾਨੀ ਕਹਿੰਦੀ ਵੀ ਕਿਵੇਂ ਮੂੰਹ ਲਟਕਾਇਆ? ਉਹਨੂੰ ਸਾਰੀ ਕਹਾਣੀ ਦੱਸੀ, ਕਹਿੰਦਾ ਵੀ ਮੈਂ ਆਹ ਕੰਮ ਕਰਿਆ। ਉਹ ਕਹਿੰਦੀ ਤੂੰ ਘਬਰਾ ਹੀ ਨਾ, ਤੂੰ ਆ ਬਿੱਲੀ ਲੈ ਜਾ ਇਹਦੇ ਨਾਲ ਮੰਡੀ 'ਚ ਤੇ ਉੱਥੇ ਜਾ ਕੇ ਆਖੀ ਵੀ ਬਿੱਲੀ ਆ 999 ਰੁਪਈਏ ਦੀ ਤੇ ਨਾਲ ਊਂਠ 1 ਰੁਪਈਏ ਦਾ, 1000 ਪੂਰਾ। ਉਹ ਕਹਿੰਦਾ ਵਾਹ ਜੀ। ਉਹਨੇ ਉਦਾਂ ਜਾ ਕੇ ਉਹ ਬਿੱਲੀ 999 ਦੀ ਤੇ ਨਾਲ ਰੁਪਈਏ 'ਚ ਊਂਠ ਦੇ ਦਿੱਤਾ। ਇਦਾਂ ਵੀ ਇੱਕ ਖੇਤ 'ਚ ਅਸੀਂ ਦੋ ਫਸਲਾਂ ਲਾ ਰਹੇ ਹਾਂ ਹੈ ਵੀ ਚਲੋ ਜੇ 1 ਰੁਪਈਏ ਵਾਲ ਜਾਵੇ ਤੇ ਦੂਸਰੀ ਤਾਂ 999 'ਚ ਜਾਵੇ। ਹਾਂ ਚਲੋ ਹੁਣ ਮੈਂ ਤੁਹਾਨੂੰ ਦੂਈ ਦਿਖਾਣਾ। ਅੱਛਾ ਮੈਂ ਵੀ ਅੱਜ ਨਾ ਤਾਂ ਤੱਤਾ ਪਾਣੀ ਕਰਕੇ ਨਾ ਤੇ ਮਾੜਾ ਜਿਹਾ ਚਿਟਕਾ ਨਿਕਲਿਆ, ਬਹੁਤ ਲੂਹਾ ਲੱਗਾ ਠੰਡ ਦਾ। ਆ ਹੁਣ ਵੀ ਨਾ ਹੱਥ ਇੱਕ ਦਿਖਾਈ ਮਾੜਾ ਜਿਹਾ, ਅੱਜ ਮਾੜਾ ਜਿਹਾ ਚਿਟਕਾ ਲੱਗਾ, ਲੈ ਇੰਨਾ ਚਿਟਕਾ ਲੱਗਾ। ਐਵੇਂ ਥੋੜਾ ਜਿਹਾ ਸੂਰਜ ਦਿੰਦਾ, ਥੋੜਾ ਜਿਹਾ। ਇਹ ਅਗਲੇ ਸਾਲ ਦਾ ਸੂਰਜ ਅਸੀਂ ਅੱਜ ਦੇਖਿਆ, ਉਹ ਵੀ ਇੰਨਾ ਕੁ ਦੇਖਿਆ। ਆ ਜਾਓ ਮੁੰਡਿਓ, ਆ ਜਾਓ, ਇਹਨਾਂ ਨੂੰ ਵੀ ਦਿਖਾਈ। ਉਰੇ ਆ ਓਏ, ਤੇਰੇ ਬੇਲੀ तेरा की नाम? अरहम। उधर ऊंची दास। अरहम। अच्छा तेरा की नाम? बिलाल। तेरा की नाम? अहमद। तेरा की नाम? मैं मेरा नाम अंजम। आ जाओ फिर चल देंगे। ਇਹ ਸਾਡੇ ਗਵਾਂਡੀਆਂ ਦੇ ਬਾਲ ਆ ਤੇ ਇਹ ਮੇਰੇ ਕੈਮਰਾਮੈਨ ਦੇ ਬੇਲੀ ਐ, ਇੱਥੇ ਰਲ ਕੇ ਖੇਡਦੇ ਆ, ਤਾਂ ਕਰਕੇ ਫਿਰ ਉਹ ਦੇਖ ਕੇ ਆਏ ਵੀ। ਅੱਛਾ ਦੰਦ ਨਹੀਂ ਕੱਢਣੇ, ਚੁੱਪ ਕਰ। ਅੱਛਾ 4 ਕ ਦਾਣੇ ਨਾ ਅਸੀਂ ਆ ਦਿਖਾਈ ਇੱਧਰ, ਆ 4 ਕ ਦਾਣੇ ਅਸੀਂ ਲਾਏ ਸੀ, ਇਹਨੂੰ ਕੀ ਸਾਦੇ? ਬਰੋਕਲੀ ਹੈ, ਬਰੋਕਲੀ। ਹਾਂ ਅਸੀਂ ਆ ਲਾਏ ਸੀ 4 ਕ ਦਾਣੇ, ਇਹ ਹਰੀ ਗੋਭੀ। ਹਰੀ ਗੋਭੀ। ਤੂੰ ਕੀ ਦੱਸਿਆ ਸੀ? ਬਰੋਕਲੀ। ਬਰੋਕਲੀ, ਬਰੋਕਲੀ। ਇਹ ਅਸੀਂ 4 ਕ ਦਾਣੇ ਸਾਨੂੰ ਇੰਨਾ ਕੁ ਬੀਜ ਕਿਤੋਂ ਲੱਭਿਆ ਸੀ ਤੇ ਅਸੀਂ ਲਾਏ। ਇਹ ਹਰੇ ਰੰਗ ਦੀ ਗੋਭੀ ਹੁੰਦੀ ਆ ਤੇ ਆ ਮੁੰਡਾ ਦੱਸਦਾ ਇਹਨੂੰ ਬਰੋਕਲੀ ਵੀ ਸਾਦੇ, ਇਹੀ ਸਾਦੇ। ਆ ਜਾ, ਕੈਮਰਾ ਅਸੀਂ ਉੱਥੇ ਪਿੱਛੇ ਬੰਦ ਕਰ ਲਿਆ ਸੀ, ਮੈਂ ਕਿਹਾ ਟੁਰ ਕੇ ਆਣਾ ਵੀ ਗੱਲ ਲੰਮੀ ਹੋਈ ਨਹੀਂ, ਤੁਸੀਂ ਬਾਹਰ ਹੀ ਰਹੋ। ਆ ਜਾ ਤੂੰ।
ਲਓ ਜੀ ਆਹ ਸ਼ਿਮਲਾ ਮਿਰਚ ਆ। ਉਦਣ ਤੁਹਾਨੂੰ ਦਿਖਾਈ ਸੀ ਨਾ ਤੇ ਉਦਣ ਇੰਨੀ ਸੀ ਤੇ ਹੁਣ ਆ ਮਾਸ਼ਾਅੱਲਾ ਵੱਡੀ ਵੱਡੀ ਹੋਈ ਆ। ਇਹ ਤੁਹਾਨੂੰ ਮੈਂ ਦਿਖਾ ਵੀ ਦਿੰਨਾ, ਲੱਗੀ ਹੋਈ ਵੀ ਦਿਖਾ ਦਿੰਨਾ। ਆ ਦੇ ਆ ਲੱਗੀ ਹੋਈ ਵੀ ਦਿਖਾਤੀ ਤੁਹਾਨੂੰ। ਤੇ ਸ਼ਿਮਲਾ ਦੇ ਵਿੱਚ ਇੱਥੇ ਵੀ ਅਸੀਂ 2 ਫਸਲਾਂ ਲਾਈਆਂ। ਹਾਂਜੀ ਇੱਥੇ ਕੈਮਰਾਮੈਨ ਨੇ ਗਾਂ ਆ ਕੇ ਉਹ ਦਿਖਾਤਾ ਕਰੇਲਾ ਲਾਇਆ ਵੀ। ਆ ਕਰੇਲਾ ਹੁਣ ਮੈਂ ਦੱਸਦਾ ਵੀ ਇਹ ਕੀ ਹਿਸਾਬ। ਸ਼ਿਮਲਾ ਮਿਰਚ ਦਾ ਕੱਦ ਹੋ ਜਾਣਾ ਐਡਾ ਐਡਾ, ਇਸ ਤੋਂ ਗਾਂ ਨਹੀਂ ਜਾਂਦੀ, ਐਡਾ ਐਡਾ ਹੋ ਜਾਊਗਾ ਬਸ। ਤੇ ਆ ਅਸੀਂ ਉੱਤੇ ਨਟ ਲਾਇਆ, ਆ ਨਟ ਦਿੰਦਾ। ਇਹ ਸ਼ਿਮਲਾ ਮਿਰਚ ਵਾਸਤੇ ਤਾਂ ਨਹੀਂ ਨਾ ਲਾਇਆ, ਇਹ ਇੰਜ ਆਂਦਾ ਪਾਸਿਆਂ ਤੋਂ, ਇਦਾਂ ਆਂਦਾ। ਜਿਹੜਾ ਇੱਧਰ ਕਰੇਲਾ ਲੱਗਾ, ਇੱਧਰ ਦਿਖਾਈ, ਜਿਹੜਾ ਇੱਧਰ ਕਰੇਲਾ ਲੱਗਾ ਉਹ ਐਂ ਚੜ ਕੇ ਆ ਜਾਊਗਾ, ਜਿਹੜਾ ਇੱਧਰ ਲੱਗਾ ਐਂ ਚੜ ਕੇ ਆ ਜਾਊਗਾ। ਇਦਾਂ ਉੱਤੇ ਕਰੇਲਾ ਹੋ ਜਾਊਗਾ, ਹੇਠਾਂ ਸ਼ਿਮਲਾ ਮਿਰਚ ਹੋ ਜਾਊਗੀ। ਆ ਨਜ਼ਾਰਾ ਜੇ ਰੱਬ ਨੇ ਚਾਹਿਆ ਨਾ, ਤੁਹਾਡੀ ਤੇ ਮੇਰੀ ਜੇ ਜ਼ਿੰਦਗੀ ਰਹੀ ਤੇ ਮੈਂ ਤੁਹਾਨੂੰ ਫਿਰ ਇਦਾਂ ਹੋਇਆ ਦਿਖਾ ਦੂੰਗਾ। ਆ ਹੋਰ 2 ਮਹੀਨਿਆਂ, ਬਲਕਿ ਛੇਤੀ। ਚਲਿਏ ਅਸੀਂ ਹੁਣ ਪਹੁੰਚ ਗਏ ਹਰੀ ਮਿਰਚ ਤੇ। ਤੁਹਾਨੂੰ ਹਰੀ ਮਿਰਚ ਦਿਖਾਣੀ ਆ। ਆ ਜਾਓ ਅੰਦਰ ਹੀ ਆ ਜਾਓ। ਤੁਹਾਨੂੰ ਨਹੀਂ ਕਿਹਾ, ਇਹਨਾਂ ਨੂੰ ਕਿਹਾ ਕੈਮਰਾ ਨੂੰ। ਅੱਛਾ ਅੱਗੇ ਮੈਂ ਇੱਕ ਗੱਲ ਦੱਸਣੀ ਭੁੱਲ ਗਿਆ ਸੀਗਾ। ਕੱਲ ਗਿਆ ਸੀ ਮਿੰਟ ਗੁਮਰੀ ਗਿਆ ਤੇ ਉੱਥੋਂ ਕੋਟ ਲਿਆ। ਆਹ ਕੋਟ ਲਿਆ ਹੈ, ਅੰਦਰ ਇਹਦੇ ਜੇਬ ਆ, ਅੰਦਰ ਜੇਬ ਆ, ਇੱਕ ਹੀ ਆ। ਤੇ ਏਦਾਂ ਖੋਲ ਲੋ, ਏਦਾਂ ਬੰਦ ਕਰ ਲਾ, ਏਦਾਂ ਬੰਦ ਕਰ ਲਾ। ਆ 2 ਜੇਬਾਂ ਏਦਾਂ ਲੈ, ਹੱਥ ਕਰਾਂ। ਤੇ ਜਰਾਬਾਂ ਲੈ ਲਈਆਂ ਸੀ ਕੱਲ, ਬੂਟ ਨਹੀਂ ਲਏ, ਦਿਹਾੜੀ ਡੰਗ 'ਚ ਬੂਟ ਵੀ ਆ ਜਾਣੇ। ਅੱਛਾ ਆ ਆਪਣੀ ਹਰੀ ਮਿਰਚ ਆ। ਤੇ ਉਹ ਤਾਂ ਇੱਧਰ ਮੇਰੇ ਨਾਲ ਕਰੀ, ਆਪਾਂ ਡੰਗਰ ਵੀ ਰੱਖੇ ਹੋਏ ਆ। ਕੋਈ ਡੰਗਰਾਂ ਦਾ ਆਸਰਾ ਹੋ ਜਾਂਦਾ, ਕੋਈ ਦੁੱਧ ਸ਼ੁੱਧ ਦਾ, ਤੇ ਕੋਈ ਕਿਸੇ ਟਾਈਮ ਕੋਈ ਗੋਕਾ ਵੇਚ ਲਿਆ। ਤੇ ਕੁਛ ਆ ਸਬਜ਼ੀ ਲਾਈ ਆ ਹੈ। ਸਬਜ਼ੀ ਤੁਹਾਨੂੰ ਕੁਝ ਦਿਖਾਤੀ ਉਹ ਰਹਿ ਗਈ, ਉਹ ਵੀ ਦਿਖਾ ਦਿੰਦਾ। ਤੇ ਉਂਝ ਅਸੀਂ ਮੋਟੀਆਂ ਫਸਲਾਂ ਵੀ ਲਾਉਂਦੇ ਆ, ਤੇ ਉਹ ਵੀ ਮਾੜੀ ਮਾੜੀ ਮੈਂ ਤੁਹਾਨੂੰ ਦਿਖਾ ਦੇਣੀ। ਇੱਥੇ ਮਿਰਚਾਂ ਲੱਗੀਆਂ ਦਿਖਾ। ਅੱਛਾ ਇਹ ਜਿਹੜੀ ਆ ਨਾ ਹਰੀ ਮਿਰਚ, ਇਹ ਕੱਦ ਬਹੁਤ ਕਰ ਜਾਂਦੀ ਹੈ। ਸ਼ਿਮਲਾ ਤਾਂ ਤੁਸੀਂ ਦੇਖਿਆ ਨਾ ਵੀ ਇੰਨੀ ਹੈ ਤੇ ਫਲ ਲੈ ਰਹੀ ਆ, ਤੇ ਉਹ ਇੱਥੇ ਕਾ ਕੇ ਉਹ ਫਲ ਦਿੰਦੀ ਤੇ ਉਹਨੇ ਮੁੱਕ ਜਾਣਾ। ਇਹ ਜਿਹੜੀ ਆ ਨਾ ਇਹ ਜਾ ਲੱਗਦੀ ਆ ਇੱਥੇ। ਆ ਹਰੀ ਮਿਰਚ ਆ, ਕੱਦ ਬਾਹਲਾ ਕਰਦੀ ਇਹ। ਜਿਵੇਂ ਕਪਾਹ ਨਹੀਂ ਖਲੋਤਾ ਹੁੰਦਾ ਨਰਮੇ ਦੀ ਛਿਟੀਆਂ ਤਰ੍ਹਾਂ ਇਹਦੀਆਂ ਛਿਟੀਆਂ ਹੁੰਦੀਆਂ, ਤੇ ਮੁੜ ਕੇ ਸੁਕਾ ਕੇ ਚਾਹੇ ਸਾਲ ਬਾਲਣ ਫੂਕੋ ਇਹਦਾ। ਇਹ ਇੰਨੀ ਮੌਜ ਆ। ਮਿਰਚਾਂ ਦੀਆਂ ਮਿਰਚਾਂ ਵੇਚੋ। ਤੇ ਕੋ ਮਿਰਚਾਂ ਲੱਗੀਆਂ ਵੀ ਹੋਈਆਂ ਸੀ, ਕਿੱਧਰ ਆ? ਤੈਨੂੰ ਮੈਂ ਕਿਹਾ ਸੀ ਵੀ ਉਹ ਟਨਲ ਚ ਵੜ ਜਿੱਥੇ ਮਿਰਚਾਂ ਬਹੁਤੀਆਂ ਲੱਗੀਆਂ ਤਾਂ ਸਾਰੇ ਹੋਈਆਂ, ਪਰ ਹੁਣ ਇੱਥੇ ਲੱਭ ਨਹੀਂ ਰਹੀ ਤੇ ਦਿਖਾਣੀ ਸੀਗੀ ਮੇਰੇ। ਮਿਰਚਾਂ ਯਾਰ ਐਡੀਆਂ ਲੱਗੀਆਂ ਸੀਗੀਆਂ ਤੇ ਇੱਥੇ ਲੱਭ ਗਈ। ਕੋਈ ਨਹੀਂ, ਅਸੀਂ ਉਹ ਤੁਹਾਨੂੰ ਦਿਖਾ ਰਹੇ ਸੀ ਹਰੀ ਮਿਰਚਾਂ, ਉਹ ਲੱਗੀਆਂ ਹੋਈਆਂ ਹੈ। ਹੁਣ ਵਿੱਚ ਕੋਈ ਫੁੱਲ ਸਾਰੀਆਂ ਨੇ ਲਿਆ ਤੇ 4 ਦਿਨਾਂ ਨੂੰ ਅੱਲਾ ਕਰੇ ਲੱਗ ਹੀ ਜਾਣੀਆਂ, ਫਿਰ ਦਿਖਾ ਦੂੰਗਾ। ਉਹ ਸੂਰਜ ਦੇਖੋ ਲੈ, ਇਦਾਂ ਰਹਿੰਦਾ ਸਾਰੀ ਦਿਹਾੜੀ, ਇਦਾਂ ਹੀ ਰਹਿੰਦਾ, ਠੰਡ ਬੜੀ ਲੱਗਦੀ। ਅੱਛਾ ਆ ਸਾਡੇ ਆ ਲੱਗੀ ਆ ਕਣਕ ਲੱਗੀ ਆ। ਆ ਜੀ ਅਸੀਂ ਮੋਟੀ ਫਸਲ ਲਾਈ ਆ ਕਣਕ ਦਾ ਇਸ ਪਾਸੇ ਆ, ਬਾਕੀ ਕਣਕ ਉਸ ਪਾਸੇ ਆ। ਪਰ ਲਾਈ ਅਸੀਂ, ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ। ਲਾਈ ਅਸੀਂ ਸਾਰੀ 2008 ਆ, ਲੈਲਪੁਰ 2008। ਐਂ ਨਿਗਾਹ ਮਾਰੀ, ਉਹ ਪਛੇਤੀ ਲੱਗੀ ਆ, ਇੱਧਰ ਗੇਤੀ ਲੱਗੀ ਆ, ਤੇ ਇਸ ਪਾਸੇ ਵੀ ਲੱਗੀ ਆ। ਸਾਰੀ ਅਸੀਂ ਲੈਲਪੁਰ 2008 ਲਾਈ ਆ। ਵੀ ਇਹਦੀ ਜਿਹੜੀ ਰੋਟੀ ਆ ਨਾ ਉਹ ਚੀੜੀ ਨਹੀਂ ਹੁੰਦੀ, ਜੇ ਠੰਡੀ ਵੀ ਹੋ ਜਵੇ ਨਾ ਉਹ ਬੰਦਾ ਖਾ ਸਕਦਾ, ਖਾਣ 'ਚ ਚੰਗਾ ਬਤਾ ਲਾਇਆ। ਚਲੋ ਜੀ ਚੱਲ ਗਿਆ, ਨੇਰਾ ਤਾਂ ਨਹੀਂ ਆ ਰਿਹਾ ਬਹੁਤ? ਕੋਈ ਨਹੀਂ, ਚਲ ਆ ਜਾ। ਅੱਛਾ ਆ ਵੀ ਅਸੀਂ ਲਾਈ ਕਾਲੀ ਤੋਰੀ ਆ। ਇਹ ਥੋੜੀ ਜਿਹੀ ਲੱਗਦੀ ਲੇਟ ਆ ਖੀਰੇ ਨਾਲੋਂ ਨਾ, ਤਾਂ
ਹੋ ਗਿਆ ਜੰਮ ਪਈ ਆ ਜਮਾ, ਅੱਲਾ ਕਰੇ ਤਾਂ ਚੰਗਾ, ਅੱਲਾ ਖੈਰ ਸੁੱਖ ਰੱਖੇ। ਇਹਨੂੰ ਵੀ ਅਸੀਂ ਨੱਟ ਦਿੱਤਾ, ਇਹ ਕਾਲੀ ਤੋਰੀ ਇਦਾਂ ਚੜ ਜੂਗੀ ਨੱਟ ਦੇ ਉੱਤੇ। ਤੇ ਇਹ ਫਿਰ ਜਦੋਂ ਤਿਆਰ ਹੋਈ ਨਾ ਉਦੋਂ ਦੇਖਣ ਵਾਲੀ ਹੋਣੀ। ਇਹਦੇ ਚ ਐਂ ਬੰਦਾ ਟੁਰਦਾ ਨਾ ਤਾਂ ਰੂਹ ਖੁਸ਼ ਹੋ ਜਾਂਦੀ, ਨਾਲੇ ਉਦੋਂ ਤੱਕ ਛਾਪਰ ਵੀ ਉੱਤੋਂ ਲੱਸ ਜਾਣਾ। ਫਿਰ ਮੈਂ ਤੁਹਾਨੂੰ ਦਿਖਾਉਂਗਾ, ਅੱਗੇ ਚਲੀਏ। ਆ ਸਾਡਾ ਜੀ ਬੰਬਾ ਬੜਾ ਪੁਰਾਣਾ, ਸਾਡੇ ਬਜ਼ੁਰਗਾਂ ਦੇ ਦੌਰ ਦਾ ਲੱਗਾ। ਇਹ 50 ਫੁੱਟ ਖੂਹ ਕੱਢਿਆ ਸੀ ਉਸ ਟਾਈਮ, ਤੇ ਉਹਦੇ ਚੋਂ ਪੱਖਾ ਰੱਖ ਕੇ ਨਾ ਪਟਾ ਪਾ ਕੇ ਤੇ ਟਰੈਕਟਰ ਤੇ ਚਲਾਉਂਦੇ ਸੀ। ਬਿਜਲੀ ਮਹਿੰਗੀ ਸੀਗੀ, ਬਿਜਲੀ ਦਾ ਹੌਸਲਾ ਹੀ ਨਾ ਪਿਆ ਲਾਣ ਦਾ। ਤੇ ਹੁਣ ਇਹ ਹਿਸਾਬ ਲੱਗਾ ਵੀ ਹੁਣ ਉਹ ਧੁੱਪ ਤੇ ਲਾਣਾ, ਧੁੱਪ ਦੀ ਪਲੇਟਾਂ ਤੇ ਲਾਣਾ। ਹੁਣ ਉਹ ਪਲੇਟਾਂ ਅਸੀਂ ਲੈ ਲੈਣੀਆਂ ਤੇ ਉਹਦੇ ਤੇ ਚਲਾਣਾ ਇਹਨੂੰ। ਇੱਕ ਵਾਰੀ ਖੂਹ ਦਿਖਾ ਕੇ ਆ ਤਾਂ ਭਲਾ ਦਿਖਦਾ ਇਹਦੇ 'ਚ। ਮੈਂ ਕਹਿੰਦਾ ਹਨੇਰਾ ਹੋਊਗਾ। ਦੇਖਿਆ? ਚਲੋ ਜੀ। ਇਹ ਸਾਡੇ ਨਾਲ ਪਾਣੀ ਡੂੰਘਾ ਇੱਥੇ, ਸਾਡੇ ਇੱਥੇ ਪਾਣੀ ਡੂੰਘਾ, ਤਾਂ ਕਰਕੇ ਬਿਜਲੀ ਦੇ ਬਿੱਲ ਬਹੁਤੇ ਆਉਂਦੇ ਆ। ਇੱਥੇ ਬੰਦੇ ਕਹਿੰਦੇ ਆ ਨਾ ਵੀ ਜਦੇ 10 ਕਿੱਲੇ ਆ ਯਾਦਾ ਮਰਬਾ ਉਹਨੂੰ 4-4 ਲੱਖ ਰੁਪਈਆ ਆ ਜਾਂਦਾ। ਉਹ ਪਾਣੀ ਬੜਾ ਡੂੰਘਾ। 1 ਘੰਟੇ 'ਚ ਮੋਟਰ ਖਾਂਦੀ ਆ 18 ਯੂਨਿਟ ਬਿਜਲੀ ਦੇ, ਬਾਜੇ 20 ਵੀ ਖਾ ਜਾਂਦੀਆਂ, ਬਾਜੀਆਂ 16 ਵੀ ਖਾਂਦੀਆਂ। ਤੇ ਉਂਝਾ ਗੁਜਰਾਂ ਵਾਲੇ ਜਿੱਥੇ ਲੱਗਦਾ ਝੋਨਾ, ਤਾਂ ਹੀ ਸਾਡੇ ਝੋਨਾ ਨਹੀਂ ਲੱਗਦਾ, ਪਾਣੀ ਡੂੰਘੇ ਇੱਥੇ, ਸਾਨੂੰ ਵਾਰੇ ਨਹੀਂ ਖਾਂਦਾ ਝੋਨਾ, ਉਹ ਮਹਿੰਗਾ ਪੈਂਦਾ ਇੰਨਾ ਪਾਣੀ ਕੇ। ਫਿਰ ਜ਼ਮੀਨਾਂ ਪਾਣੀ ਨਹੀਂ ਰੋਕਦੀਆਂ ਸਾਡੀਆਂ ਇੱਥੇ। ਫਿਰ ਉਹ ਜਿਹੜਾ ਗੁਜਰਾਂ ਵਾਲੇ ਜਾਂ ਜਿਹੜੇ ਪਾਸੇ ਪਾਣੀ ਆ ਉੱਥੇ 10-10, 20-20 ਫੁੱਟ ਤੇ ਪਾਣੀ ਨਿਕਲ ਆਉਂਦਾ, ਤੇ ਸਾਡੇ ਤਾਂ ਇੱਥੇ 100-100 ਫੁੱਟ ਤੇ ਨਹੀਂ ਨਿਕਲਦਾ। ਪਾਣੀ ਡੂੰਘਾ, ਆਹ ਅਸਲ ਕਹਾਣੀ ਹੈ। ਆ ਜਾ, ਆ ਅਸੀਂ ਟਮਾਟਰ ਲਾਇਆ ਜੀ, ਇਹ ਟਮਾਟਰ ਦਾ ਟਨਲ ਆ, ਇਹ ਵੀ ਅਸੀਂ ਫੁੱਲ ਵੱਡਾ ਟਨਲ ਬਣ ਲਾਇਆ। ਤੇ ਆਹ ਉੱਤੇ ਤਾਰ ਲਾਈ ਆ, ਇਹ ਬੜੀ ਪੱਕੀ ਤਾਰ ਆ, ਚਾਹੇ ਬੰਦਾ ਲਟਕ ਜੇ ਇਹਦੇ ਤੇ ਨਾ ਤਾਰ ਨਹੀਂ ਟੁੱਟਦੀ। ਤੇ ਇਹ ਵੀ ਟਮਾਟਰ ਆ, ਦਿਖਾ ਦੇ ਲਾਗੇ ਕਰਕੇ। ਤੇ ਇਹ ਵੀ ਅੱਲਾ ਖੈਰ ਸੁੱਖ ਰੱਖੇ ਆਇਆ। ਇਹ ਦੰਦ ਮੁੰਡੇ ਕੱਢ ਦੇ ਲੈਣਾ, ਮੈਂ ਰੋਕਿਆ ਵੀ। ਤੇ ਇਹ ਵੀ ਅੱਲਾ ਖੈਰ ਸੁੱਖ ਰੱਖੇ ਆਇਆ। ਤੇ ਹੁਣ ਬਸ ਆਪਾਂ ਬੰਨੇ ਤੇ ਖਲੋ ਕੇ 4 ਗੱਲਾਂ ਕਰਨੀਆਂ। ਆ ਜਾਓ ਉੱਥੇ ਕਰ ਮੇਰੇ ਨਾਲ ਕਰ ਲੈ ਜੀ। ਆ ਨਿੰਬੂ ਦਾ ਬੂਟਾ ਐਸਾ ਕੋ ਕਰਮਾਂ ਵਾਲਾ ਬੂਟਾ ਨਾ, ਇਹਦਾ ਵੀ ਹਿਸਾਬ ਆ ਸਿਆਸਤਦਾਨ ਨਾਲ। ਜਦੋਂ ਇਹਦੀ ਲੋੜ ਪੈਂਦੀ ਆ ਨਾ, ਇਹਦੇ ਤੇ ਇੱਕ ਨਿੰਬੂ ਨਹੀਂ ਲੱਗਦਾ ਗਰਮੀਆਂ ਦੇ ਵਿੱਚ, ਜਦੋਂ ਸ਼ਿਕੰਜਵੀ ਪੀਣੀ। ਹੁਣ ਸਿਆਲਾ, ਤੇ ਸਿਆਲੇ ਦੇ ਵਿੱਚ ਦੇਖ ਲਾ ਇਹਦੇ ਤੇ ਪੱਤੇ ਘੱਟ ਆ ਤੇ ਨਿੰਬੂ ਬਹੁਤੇ ਲੱਗੇ। ਪਤਾ ਨਹੀਂ ਇਹਦਾ ਕੀ ਹਿਸਾਬ ਕਿਤਾਬ ਆ। ਕੇ ਦੱਸਦੇ ਆ ਵੀ ਕਿਸੇ ਹੋਰ ਮੁਲਕ ਚਾਈਨਾ ਚੂਨਾ ਦਾ, ਤੇ ਉਸ ਹਿਸਾਬ ਨਾਲ ਲੱਗਦੇ ਆ ਵੀ ਚਾਈਨਾ ਦੇ ਵਿੱਚ ਲੱਗਦੇ ਹੁਣ, ਅੱਜ ਕੱਲ੍ਹ ਲੱਗਦੇ ਹੁਣ, ਕੋਈ ਇਦਾਂ ਦਾ ਕੰਮ ਪੁੱਠਾ ਹੋਇਆ। ਪਰ ਸਾਨੂੰ ਨਹੀਂ, ਬਸ ਇੰਨਾ ਕਾ ਵੀ ਅੱਜ ਕੱਲ੍ਹ ਚਾ ਕੇ ਅਚਾਰ ਪਾ ਲੈਂਦੇ ਇਹਦਾ, ਆਪ ਵੀ ਪਾ ਲਈਦਾ, ਕੋਈ ਹੋਰ 4 ਭਰਾਵਾਂ ਨੂੰ ਪਵਾ ਦਈਦਾ, ਇੰਨਾ ਕਿਹਦਾ ਫਾਇਦਾ ਹੋ ਜਾਂਦਾ। ਆ ਸਾਡੀ ਇਹ ਵੀ ਕਣਕ ਆ, ਇਹ ਵੀ ਲੈਲਪੁਰ 2008 ਲਾਇਆ ਵੀ ਘਰ ਖਾਣ ਨੂੰ, ਵੀ ਘਰ ਖਾਣ 'ਚ ਇਹ ਚੰਗਾ। ਤੇ ਬਾਕੀ ਉਹ ਪਰਲੇ ਪਾਸੇ ਕਮਾਦ ਸੀ, ਉਹ ਕਮਾਦ ਲਾਉਂਦੇ ਹਾਂ ਅਸੀਂ ਸਿਰਫ ਡੰਗਰਾਂ ਨੂੰ ਪਾਣ ਨੂੰ। ਮਿੱਲ ਦੇ ਧੱਕੇ ਸਾਥੋਂ ਨਹੀਂ ਖਾ ਹੁੰਦੇ, ਤੇ ਉਹਨਾਂ ਕੁ ਲਾਈਦਾ ਵੀ ਡੰਗਰਾਂ ਦੇ ਨਾਲ ਉਹ ਬਰਸਨ ਦੇ ਵਿੱਚ ਕੁਤਰ ਲਿਆ, ਵਾ ਇੰਨੀ ਕੁ ਗੱਲ। ਤੇ ਇਹ ਆਪਣਾ ਸਾਰਾ ਹਿਸਾਬ ਕਿਤਾਬ ਸੀਗਾ। ਨਾਲ ਆਹ ਤੁਹਾਡਾ ਮੈਂ ਸ਼ੁਕਰੀਆ ਅਦਾ ਕਰਨਾ ਬਈ ਤੁਹਾਡਾ ਆ ਜਿਹੜਾ YouTube ਚੈਨਲ ਤੁਸੀਂ ਦੇਖਦੇ ਆ, YouTube ਚੈਨਲ ਤੇ ਤੁਸੀਂ ਬੜੀ ਸਪੋਰਟ ਕੀਤੀ ਮੈਨੂੰ। ਇਹ ਦੱਸਦਿਆਂ ਇੱਕ ਬੰਦਾ ਕਹਿੰਦਾ ਸੀ ਇਹ ਬੜੇ ਬੜੇ ਬੰਦਿਆਂ ਦਾ ਨਹੀਂ ਚੱਲਦਾ, ਤੇ ਮੇਰਾ ਤੁਸੀਂ ਚਲਾ ਦਿੱਤਾ ਰੱਬ ਨੇ ਚਾਹਿਆ। ਤੇ ਇਹ ਸਹੀ ਚੱਲ ਰਿਹਾ, ਕਹਿੰਦੇ ਚੈਨਲ ਸਹੀ ਚੱਲ ਰਿਹਾ। ਅੱਛਾ ਜੀ, ਮੈਂ ਤੁਹਾਨੂੰ ਗੱਲ ਇਹ ਕਰਨੀ ਸੀ ਵੀ ਆਹ ਸਾਰਾ ਕੁਝ ਦਿਖਾ ਕੇ ਨਾ, ਇਹ ਕੋਈ ਸ਼ੋਅ ਨਹੀਂ ਮੈਂ ਮਾਰ ਰਿਹਾ ਬਈ ਆਹ ਇੰਜ ਕੀਤਾ। ਮੇਰਾ ਯਾਰ ਅਸਲ 'ਚ ਗੱਲ ਕਰਨ ਦਾ ਇਹ ਸੀਗਾ ਮੁੱਦਾ ਬਈ ਡੰਗਰ ਰੱਖੇ ਆ, ਸਬਜ਼ੀ ਲਾਈ ਆ, ਨਾਲ ਮੋਟੀਆਂ ਫਸਲਾਂ, ਤੇ ਹੋਰ ਘਰ ਕੋਈ ਜੀਆ ਜੰਤ ਵੀ ਆ, ਬੰਦਿਆਂ ਨੂੰ ਕੋਈ ਆਪਣੇ ਕੰਮ, ਤੇ ਡੰਗਰਾਂ ਨੂੰ ਵੀ ਟਾਈਮ ਦੇਣਾ। ਤੁਸੀਂ ਤਾਂ ਮੈਂ ਦੇਖਦੇ ਆ ਵੀ ਕੈਮਰੇ ਅੱਗੇ ਨਹਾਤਾ ਧੋਤਾ, ਤੇ ਕੰਮ ਸਾਰਾ ਆਪ ਕਰਨਾ ਹੁੰਦਾ। ਡੰਗਰਾਂ ਨੂੰ ਵੀ ਟਾਈਮ ਦੇਈਦਾ, ਸਬਜ਼ੀ ਨੂੰ ਵੀ ਤੁਹਾਨੂੰ ਪਤਾ ਟਾਈਮ ਦੇਣਾ ਪੈਂਦਾ, ਮੋਟੀ ਫਸਲਾਂ ਕਦੀ ਪਾਣੀ ਦੀ, ਤੇ ਜੀਆ ਜੰਤ ਵੀ ਕਦੀ ਕੋਈ ਲਿਆਂਦਾ, ਕੋਈ ਜਾ ਕੇ ਹੱਟੀ ਤੋਂ ਕੋਈ ਸੌਦਾ ਲੈਣਾ, ਕੋਈ ਉਹ ਵੀ ਲੋੜ ਪੈਂਦੀ ਹੈ। ਫਿਰ ਆਏ ਗਏ ਕੋਈ ਵੀ ਬਹਿਣਾ। ਬੰਦੇ ਨਾਲ ਟੈਲੀਫੋਨ ਕਰਦੇ ਆ, ਟੈਲੀਫੋਨ ਫਿਰ ਇਦਾਂ ਮੇਰੇ ਕੋਲ ਚੱਕ ਨਹੀਂ ਹੁੰਦਾ। ਹੁਣ ਕੰਮੀ ਲੱਗਾ ਮੈਂ ਮਿਸਾਲ ਆ, ਤੇ ਮੈਂ ਕਿੱਦਾਂ ਟੈਲੀਫੋਨ ਸੁਣ ਲਾਂ। ਮੈਂ ਜਦ ਵਿਹਲਾ ਹੁੰਦਾ ਨਾ, ਮੈਂ WhatsApp ਦੇ ਉੱਤੇ ਮੈਂ ਰਿਪਲਾਈ ਕਰਦਾ, ਮੈਂ ਜ਼ਰੂਰ ਕਰਨਾ ਹੁੰਦਾ। ਤੇ ਉਹ ਬੰਦੇ ਫਿਰ ਗੁੱਸਾ ਕਰਦੇ ਆ ਵੀ ਤੂੰ ਚੌੜ ਕਰ ਗਿਆ, ਤੂੰ ਵੱਡਾ ਬਣ ਗਿਆ, ਟੈਲੀਫੋਨ ਨਹੀਂ ਚੱਕਦਾ। ਲੈ ਆਹ ਮੇਰੀ ਮਜਬੂਰੀ ਆ ਵੀ ਜਿਹੜੀ ਵਜ੍ਹਾ ਤੋਂ ਮੈਂ ਟੈਲੀਫੋਨ ਨਹੀਂ ਚੱਕ ਸਕਦਾ। ਵੀ ਆਹ ਕੰਮ ਕਾਰ ਦੇ ਵਿੱਚ ਕੋਈ ਇੱਧਰ ਵਿਹਲਾ ਹੋਇਆ, ਤੁਹਾਨੂੰ ਪਤਾ ਹੀ ਹੈ ਜ਼ਿਮੀਂਦਾਰੀ ਦੇ ਕੰਮ ਮੁੱਕਦੇ, ਇਹਦੇ ਤਾਂ ਮੁੱਕਦੇ ਨਹੀਂ ਹੈ, ਚਾਹੇ ਜੋ ਮਰਜ਼ੀ ਕਰੀ ਜਾ, ਚਾਹੇ ਜਿੰਨੇ ਮਰਜ਼ੀ ਬੰਦੇ ਲਾ ਲਾ, ਜ਼ਿਮੀਂਦਾਰੇ ਦਾ ਕੰਮ ਨਹੀਂ ਮੁੱਕਦਾ। ਉਂਝ ਕਹਿਣ ਨੂੰ ਜ਼ਿਮੀਂਦਾਰ ਵਿਹਲੇ ਹੀ,
ਤੇ ਆਹ ਗੱਲ ਆ ਤਾਂ ਨਹੀਂ ਟੈਲੀਫੋਨ ਕਰ ਹੁੰਦੇ। ਤੇ ਇਸ ਗੱਲ ਦਾ ਗੁੱਸਾ ਨਾ ਕਰਿਆ ਕਰੋ। WhatsApp ਦੇ ਉੱਤੇ ਤੁਸੀਂ ਮੈਸੇਜ ਭੇਜੋਗੇ ਨਾ ਤੇ ਉਹ ਮੈਸੇਜ ਮੈਂ ਬੋਲ ਕੇ ਕਰੂੰਗਾ, ਤੁਸੀਂ ਵੀ ਬੋਲ ਕੇ ਕਰਿਓ, ਉਹ ਸੁਣਨਾ ਸੌਖਾ। ਉਹ ਪੜ੍ਹ ਫਿਰ ਬੰਦੇ ਥੱਲੇ ਵੀਡੀਓ ਦੇ ਥੱਲੇ ਆ ਕੇ ਲਿਖਦੇ ਆ, ਉਹ ਮੈਂ ਸਾਰਾ ਪੜ੍ਹਦਾ। ਜਿਹੜੀ ਗੱਲ ਨਹੀਂ ਪੜ੍ਹ ਹੁੰਦੀ ਮੈਂ ਪੜ੍ਹਾ ਲੈਂਦਾ, ਪੜ੍ਹਦਾ ਮੈਂ ਸਾਰਾ। ਹੁਣ ਉੱਥੇ ਵੀ ਜਵਾਬ ਕਰਨਾ ਔਖਾ, ਤਾਂ ਮੈਂ ਫਿਰ WhatsApp ਦੇ ਉੱਤੇ ਸਾਰੀ ਗੱਲ ਕਰਦਾ। ਫਿਰ YouTube ਤੇ ਕਹਿੰਦੇ ਆ ਵੀ ਵੀਡੀਓ ਜਿਹੜੀ ਆ ਵੀ ਲੰਬੀ ਲਾਣੀ ਚਾਹੀਦੀ ਆ, ਉਹ ਬੰਦੇ ਨੇ ਦੱਸਿਆ ਮੈਨੂੰ, ਇਹ ਨਹੀਂ ਕਿ ਨਹੀਂ ਦੱਸਿਆ। ਲੈ ਇਹਨਾਂ ਗੱਲਾਂ ਤੋਂ ਨਹੀਂ ਲੱਗਦੀ, ਤੇ ਲੰਬੀ ਵੀਡੀਓ ਤਾਂ ਨਹੀਂ ਲੱਗਦੀ ਵੀ ਕਦੀ ਇੱਧਰ ਬੰਦਾ ਫਸਿਆ ਕਦੀ ਇੱਧਰ ਫਸਿਆ। ਪਰ ਫਿਰ ਵੀ ਜਿੱਦਣ ਮੈਂ ਇੱਥੋਂ ਕਿਤੇ ਨਿਕਲਿਆ ਅੱਗੇ ਪਿੱਛੇ ਜਾਵਾਂ ਨਾ, ਫਿਰ ਮੈਂ ਲਾਜ਼ਮੀ ਦਿਖਾਉਣਾ ਹੁੰਦਾ ਬਣਾ ਕੇ ਵੀਡੀਓ। ਉਹ ਬਾਈ ਰਿਪਨ ਨੇ ਵੀ ਦੱਸਿਆ ਸੀ ਵੀ ਇਦਾਂ ਬਣਾ ਕੇ ਲਾਣੀ। ਉਹ ਹੁਣ ਅੱਛਾ ਇੱਕ ਹੋਰ ਤੁਹਾਨੂੰ ਦੱਸਾਂ, ਉਹਨੂੰ ਕੀ ਸਾਦੇ ਹੁੰਦੇ ਆ, ਸਰਪ੍ਰਾਈਜ਼ ਆ। ਹਾਂਜੀ 2-4 ਦਿਨਾਂ ਨੂੰ ਵਲਾਗ ਆਊਗਾ, ਚੜ੍ਹਦੇ ਪੰਜਾਬ ਵੱਲੋਂ ਪਰਾਉਣੇ ਆ, ਤੇ ਉਹ ਸਰਪ੍ਰਾਈਜ਼ ਆ ਤੁਹਾਨੂੰ, ਉਹ ਦੱਸਣਾ ਨਹੀਂ ਵੀ ਕੌਣ ਆ ਰਿਹਾ। ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ, ਤੁਸੀਂ ਵੀਡੀਓ ਦੇਖਦੇ ਆ ਤੇ ਪਿਆਰ ਕਰਦੇ ਆ, ਪਸੰਦ ਕਰਦੇ ਆ। ਆਹ ਗੱਲਾਂ ਬਾਤਾਂ ਸੀ, ਇਹ ਸਾਰੀਆਂ ਫਸਲਾਂ ਤੁਹਾਨੂੰ ਦਿਖਾਈਆਂ, ਤੇ ਜ਼ਿਮੀਂਦਾਰਾਂ ਦੇ ਹਾਲਾਤ ਮੈਂ ਅੱਗੇ ਪਿੱਛੇ ਤੁਹਾਨੂੰ ਦੱਸਦਾ ਰਹਿਣਾ। ਜ਼ਿਮੀਂਦਾਰਾਂ ਦਾ ਜੇ ਕੋਈ ਹਕੂਮਤ ਉੱਤੇ ਕੋਈ ਥੋੜਾ ਜਿਹਾ ਕਰੇ ਆਸਰਾ, ਫਿਰ ਗੱਲ ਕੁਝ ਹੋਰ ਹੁੰਦੀ ਆ, ਤੇ ਜੇ ਨਾ ਕਰੇ ਤਾਂ ਫਿਰ ਇਦਾਂ ਹੀ ਆ। ਉਹ ਆਸਰਾ ਇਦਾਂ ਦਾ ਕਰ ਰਹੀ ਆ ਵੀ ਇਹ ਉਹ ਹਿਸਾਬ ਆ ਜਿੱਦਾਂ ਨਾ ਕਿਸੇ ਥਾਂ ਤੇ ਸੈਲਾਬ ਆ ਗਿਆ ਤੇ ਉਹ ਪੁਰਾਣਾ ਸਰਕਾਰੀ ਨਿਸ਼ਾਨ ਲੱਗਾ ਸੀਗਾ ਵੀ ਇੱਥੇ ਨਿਸ਼ਾਨ ਲਾਲ ਰੰਗ ਦਾ, ਵੀ ਇੱਥੇ ਤੱਕ ਪਾਣੀ ਆਇਆ ਨਾ ਤੇ ਬਚਦਾ ਕੋਈ ਨਹੀਂ, ਵੀ ਸਾਰੇ ਡੁੱਬ ਜਾਣਗੇ। ਤੇ ਉਹ ਪਾਣੀ ਦੇ ਉਹ ਨਿਸ਼ਾਨ ਦੇ ਲਾਗੇ ਜਦੋਂ ਪਾਣੀ ਆਇਆ, ਲੋਕਾਂ ਨੇ ਰੌਲਾ ਪਾਇਆ, ਤੇ ਉਹਨਾਂ ਨੇ ਗਾਂਹ ਤੋਂ ਗਾਂਹ ਸੁਨੇਹੇ ਭੇਜ ਕੇ ਤੇ ਹਕੂਮਤ ਦਾ ਕੋਈ ਵੱਡਾ ਅਫਸਰ ਆਇਆ, ਤੇ ਬੰਦੇ ਇਕੱਠੇ ਹੋਏ, ਉਹਨਾਂ ਨੇ ਕਿਹਾ ਯਾਰ ਹੁਣ ਕੋਈ ਗੱਲ ਕਰੂਗਾ, ਹੁਣ ਕੋਈ ਕੰਮ ਕਰੂਗਾ। ਉਹ ਅਫਸਰ ਆਇਆ ਨਾ, ਤੇ ਆ ਕੇ ਅਫਸਰ ਨੇ ਆ ਕੇ ਉਹ ਨਿਸ਼ਾਨ ਦੇਖਿਆ ਤੇ ਉਹ ਪਾਣੀ ਦੇਖਿਆ। ਉਹ ਕਹਿੰਦਾ ਯਾਰ ਇਹ ਪੱਟ ਕੇ ਉੱਚਾ ਕਰ ਦਿਓ, ਨਿਸ਼ਾਨ ਹੀ ਉੱਚਾ ਕਰ ਦਿਓ, ਸੌਖਾ ਹੱਲ ਇਹੀ ਹੈ, ਵੀ ਹੋਰ ਹੱਲ ਕੋਈ ਨਹੀਂ ਸਾਡੇ ਕੋਲ। ਆਹ ਹੱਲ ਹੋ ਰਿਹਾ ਜ਼ਿਮੀਂਦਾਰਾਂ ਨਾਲ ਸਾਡੇ ਇੱਥੇ, ਨਿਸ਼ਾਨ ਹੀ ਤਾਂ ਕਰ ਦਿੰਦੇ ਆ, ਆਸਰਾ ਨਹੀਂ ਕਰਦੇ। ਚਲੋ ਤੁਹਾਡੇ ਨਾਲ ਹੁੰਦੀ ਰਹੂਗੀ ਗੱਲਬਾਤ, ਤੇ 2-4 ਦਿਨਾਂ ਤੱਕ ਵਲਾਗ ਆਊਗਾ ਚੜ੍ਹਦੇ ਪੰਜਾਬ ਵਾਲਿਆਂ ਨਾਲ, ਉਹ ਤੁਸੀਂ ਦੇਖੋਗੇ। ਰੱਬ ਖੈਰ ਸੁੱਖ ਰੱਖੇ ਤੇ ਫਿਰ ਗੱਲਾਂ ਹੋਣਗੀਆਂ। अस्सलाम वालेकुम कमा, खुदा हाफिज़ कमा, ਅੱਲਾ ਹਾਫਿਜ਼, ਅੱਲਾ ਹਾਫਿਜ਼। ਉਹ ਮੈਨੂੰ ਵਿੱਚੋਂ ਚੇਤਾ ਭੁੱਲ ਗਿਆ ਸੀ ਵੀ ਮੈਂ ਬਾਕੀ ਮੁੰਡਿਆਂ ਨਾਲ ਸਾਰਿਆਂ ਨਾਲ ਤੁਹਾਡਾ ਕਰਾਇਆ ਅਸਲਾਮ ਵਾਲੇਕਮ, ਤੇ ਉਹ ਕੈਮਰਾਮੈਨ ਰਹਿ ਗਿਆ ਸੀ। ਚਲੋ ਆ ਤਾਂ ਹੈਗਾ ਸਾਡਾ ਰੁਸਤਮ ਸਾਹਿਬ, ਅਸਲਾਮ ਵਾਲੇਕਮ। ਆ ਸਾਡੇ ਰੁਸਤਮ ਸਾਹਿਬ ਆ, ਤੇ ਮੈਂ ਤੁਹਾਨੂੰ ਕੈਮਰਾਮੈਨ ਦਿਖਾ ਦਵਾਂ ਆਪਣਾ, ਇਹ ਕਮਾ ਤਾਂ अस्सलाम वालेकुम। आ जी कैमरामैन है जी, तो इन्होंने ना अगे तुहाडा मैं कराया सलाम अलैकुम कराई सारे, तो आ अपना कैमरामैन सफेर ला सलाम, ठीक है जी। तो एक मिनट इनू मेरे वाल घुमा फिर, ठीक है जी। अस्सलाम वालेकुम।